अस्सलाम वालेकुम रहमतुल्लाह बरकातु। मेरे प्यारे दोस्तों भैनों ते बिरावो, गल तुहानू अज सुना दिना हकीकत दी ते शुगल वाली। इस तरह है कि ना मियाँ बीवी ਹਨ ਤੇ बीवी ਜਿਹੜੀ ਹੈ ਨਾ ਆਪਣੇ ਬੰਦੇ ਨਾਲ ਹਰ ਵੇਲੇ ਨਾ ਜੇ ਕੁਛ ਨਾ ਘਰ ਵੜਨਾ, ਰੋਟੀ ਤੋਂ ਲੜਨਾ, ਝਗੜਨਾ, ਉੱਚਾ ਬੋਲਣਾ, ਬਦਤਮੀਜ਼ੀ ਕਰਨੀ, ਉਹਦੇ ਨਾਲ ਇਖਲਾਕ ਨਾ ਕਰਨਾ, ਟੁੱਕਰ ਸਹੀ ਤਰੀਕੇ ਨਾਲ ਨਹੀਂ ਦੇਣਾ, ਉਹਨੂੰ ਕੱਪੜਾ ਨਹੀਂ ਦੇਣਾ, ਧੋ ਕੇ ਇਸਤਰੀ ਨਹੀਂ ਕਰ ਦੇਣੀ। ਉਹ ਕੁਦੰਤੀ ਜਿਹਾ ਮਰਦ ਆ, ਉਹ ਚੁੱਪ ਕਰਕੇ ਖਾਮੋਸ਼ ਕਰਕੇ ਨਾ ਉਹ ਸਾਰੀਆਂ ਗੱਲਾਂ ਸੁਣਦਾ ਰਿਹਾ। आखिरकार इस तरह होया कि एक दिन गवांढियां हल ना मौलवी आ गए तबलीगी जमात वाले। ਉਹ ਵੀ ਬੀਬੀ ਉੱਦੇ ਗਈ ਤੇ ਉਹਨਾਂ ਮੌਲਵੀਆਂ ਆਵਾਜ਼ ਸ਼ੁਰੂ ਕਰ ਦਿੱਤਾ। ਉਹਨਾਂ ਆਖਿਆ ਕਿ ਜਿਹੜੀ ਆਪਣੀ ਬੀਵੀ ਨਾ ਖਾਵੰਦ ਨਾਲ ਲੜਦੀ ਉਹਨੂੰ ਨਾ ਬੜੀ ਫਰਿਸ਼ਤਿਆਂ ਵੀ ਸਜ਼ਾ ਦੇਣੀ, ਮੁਨਕਰ ਨਕੀਰ ਵੀ ਸਜ਼ਾ ਦੇਣੀ, ਉਸ ਤੋਂ ਜਹੰਨਮ ਵਿੱਚ ਜਾ ਕੇ ਸੜਨਾ 10 ਸਾਲ, ਉਸ ਤੋਂ ਬਾਅਦ ਉਹਦੀ ਬਖਸ਼ਿਸ਼ ਹੋਣੀ। ਕਈਆਂ ਉਹਨਾਂ ਤਕਰੀਰਾਂ ਨਾ ਇਸੇ ਮੌਜੂ 'ਤੇ ਕੀਤੀ ਕਿ ਬੀਵੀ ਨੂੰ ਚਾਹੀਦਾ ਖਾਵੰਦ ਨਾਲ ਅੱਛਾ ਸਲੂਕ ਕਰੇ, ਪਿਆਰ ਕਰੇ, ਮੁਹੱਬਤ ਕਰੇ, ਉਹਦੇ ਨਾਲ ਲੜੇ ਝਗੜੇ ਨਾ, ਉਹਨੂੰ ਰੋਟੀ ਪਾਣੀ ਅੱਛੀ ਦੇਵੇ, ਸੋਹਣੀ ਦੇਵੇ, ਤਰੀਕੇ ਨਾਲ ਉਹਨੂੰ ਕੱਪੜੇ ਦੇਵੇ, ਇਸਤਰੀ ਕਰਕੇ ਸਾਰਾ ਉਹਨਾਂ ਤਰੀਕਾ ਦੱਸਿਆ ਕਿ ਉਹ ਜੰਨਤ ਵਿੱਚ ਜਾਏਗੀ ਤੇ ਉਹਨੂੰ ਜੰਨਤ ਵਿੱਚ ਮਿਲੇਗੀ। ਤੇ ਜਿਹੜਾ ਮਰਦ ਹੈ ਜਿਹਦੇ ਨਾਲ ਸਵਾਣੀ ਲੜਦੀ ਉਹ ਖਾਮੋਸ਼ੀ ਨਾਲ ਉਹਦੀਆਂ ਜੇ ਅਗਰ ਮਰਦ ਗੱਲਾਂ ਸੁਣਦਾ ਨਾ ਤੇ ਉਹ ਮਰਦ ਜਿਹੜਾ ਨਾ ਜੰਨਤ ਵਿੱਚ ਜਾਏਗਾ। ਉਹ ਬੀਵੀ ਆਈ ਉਹ ਗੱਲਾਂ ਸੁਣ ਕੇ ਤੇ ਆਉਂਦਿਆਂ ਆਖਿਆ, ਉਹ ਮੇਰੇ ਜਾਨੂ ਕੀ ਹਾਲ ਹੈ, ਰੋਟੀ ਖਾਣੀ ਹੈ, ਤਾਜ਼ੀ ਰੋਟੀ ਪਕਾ ਦਿੱਤੀ, ਕੱਪੜੇ ਇਸਤਰੀ ਕਰਨ ਲੱਗ ਪਈ। ਉਹ ਮਰਦ ਹੈਰਾਨ ਰਹਿ ਗਿਆ, ਇਹ ਬੀਵੀ ਜਿਹੜੀ ਕੱਲ ਤੱਕ ਮੇਰੇ ਨਾਲ ਝਗੜਦੀ ਲੜਦੀ ਆਈ ਅੱਜ ਇਹਨੂੰ ਕੀ ਹੋ ਗਿਆ ਯਕਦਮ। ਉਸ ਆਖਿਆ, ਉਹ ਕਰਮਾਂ ਵਾਲੀਏ ਉਹੀ ਦਿਮਾਗ ਤੇਰਾ ਠੀਕ ਹੈ, ਅੱਜ ਕੀ ਹੋ ਜਾਈ। ਉਸ ਆਖਿਆ, ਮੈਨੂੰ ਬੜਾ ਪਤਾ ਲੱਗ ਗਿਆ ਤੂੰ ਬੜਾ ਮੀਸਣਾ ਚਲਾ ਕੇ ਮੈਸਿਆ, ਮੇਰੀ ਵਜ੍ਹਾ ਤੋਂ ਤੂੰ ਜੰਨਤ ਵਿੱਚ ਜਾਊ ਓਏ, ਤਾਂ ਮੈਂ ਵੀ ਨਹੀਂ ਤੈਨੂੰ ਬੈਠ ਦੇਣਾ ਜੰਨਤ ਵਿੱਚ। ਮੈਂ ਤੇਰੀ ਹੁਣ ਖਿਦਮਤ ਕਰੇ ਸਾ ਮੈਂ ਹੀ ਵੈਸਾ ਜੰਨਤ ਵਿੱਚ। ਉਸ ਗੱਲ ਯਾਰ ਦੋਸਤੋ, ਇਹ ਜਿਹੜੀਆਂ ਨਾ ਔਰਤਾਂ ਇਹ ਜੰਨਤ ਵਿੱਚ ਵੀ ਔਖੀਆਂ ਤੁਹਾਨੂੰ ਬੈਠਦੇ ਸਨ। ਤੇ ਆਪਣਾ ਖਿਆਲ ਰੱਖੋ, ਜੰਨਤ ਵਿੱਚ ਆਪਣੇ ਅਮਲਾਂ ਨਾਲ ਹੀ ਬਹਿਣਾ ਹੈ। ਅੱਲਾਹ ਤਾਲਾ ਤੁਹਾਨੂੰ ਖੁਸ਼ ਰੱਖੇ, ਹਮੇਸ਼ਾ ਫੁੱਲਾਂ ਦੀ ਤਰ੍ਹਾਂ ਮੁਸਕਰਾਉਂਦੇ ਰਹੋ ਤੇ ਸ਼ੇਰ ਵੀ ਕਰਿਆ। ਅੱਲਾਹ ਹਾਫਿਜ਼।